ਅੱਜ ਨਾ ਉਮੀਦ ਦੀ ਇੱਕ ਤੁਹਾਨੂੰ ਮੈਂ ਦੱਸਣ ਲੱਗਾ ਕਿ ਇਨਸਾਨ ਬੜੀ ਛੇਤੀ ਹਿੰਮਤ ਹਾਰ ਜਾਂਦਾ, ਉਮੀਦ ਛੱਡ ਜਾਂਦਾ ਵਾ। ਐਂਡ ਤੱਕ ਵੀ ਕਦੀ ਉਮੀਦ ਨਹੀਂ ਛੱਡੀ ਦੀ। ਹਮੇਸ਼ਾ ਦੁਨੀਆ ਸਾਰੀ ਉਮੀਦ ਤੇ ਕਾਇਮ ਆ। ਸਾਨੂੰ ਪਤਾ ਹੋਵੇ ਕੱਲ ਨੂੰ ਸਾਡੇ ਨਾਲ ਆ ਜਾਣਾ, ਅਸੀਂ ਕੁਝ ਵੀ ਨਹੀਂ ਕਰੀਏ, ਸਾਨੂੰ ਉਮੀਦ ਰਹਿੰਦੀ ਆ ਹਰ ਟਾਈਮ ਹੀ ਕਿ ਅਸੀਂ ਆਹ ਕਰ ਲੈਣਾ ਵਾ। ਉਮੀਦ ਕਦੀ ਨਾ ਛੱਡੋ। ਅੱਜ ਵੀਡੀਓ ਤੇ ਮੇਰੀ ਹੋਰ ਚੀਜ਼ ਤੇ ਆ, ਮੈਂ ਉਹ ਵੀ ਤੁਹਾਨੂੰ ਵਿੱਚ ਦਿਖਾਵਾਂਗਾ, ਲੇਕਿਨ ਮੈਂ ਤੁਹਾਨੂੰ ਇੱਕ ਥੋੜਾ ਜਿਹਾ ਸਬਕ ਵੀ ਦੇ ਤੌਰ ਤੇ ਗੱਲ ਸੁਣਾਉਣ ਲੱਗਾ ਕਿ ਦੋ ਬੰਦੇ ਸੀ ਤੇ ਗੁਨਾਹਗਾਰ ਬਹੁਤ ਸੀਗੇ। ਜੋ ਹਿਸਾਬ ਕਿਤਾਬ ਦਾ ਟਾਈਮ ਆਇਆ ਤੇ ਵੇਖਿਆ ਤੇ ਉਹ ਦੋਜ਼ਕੀ ਹੋ ਗਏ ਤੇ ਅੱਲਾਹ ਪਾਕ ਨੇ ਫਰਿਸ਼ਤਿਆਂ ਨੂੰ ਕਿਹਾ ਵੀ ਇਹਨਾਂ ਨੂੰ ਦੋਜ਼ਖ ਦੇ ਵਿੱਚ ਸੁੱਟ ਆਓ, ਬਈ ਇਹਨਾਂ ਨੂੰ ਲੈ ਜਾਓ ਦੋਜ਼ਖ 'ਚ ਸੁੱਟ ਦਿਓ। ਹੁਣ ਜਿਸ ਟਾਈਮ ਉਹਨਾਂ ਨੂੰ ਦੋਜ਼ਖ ਦੀ ਤਰਫ ਤੋਰਿਆ ਨਾ, ਉਹਨਾਂ 'ਚੋਂ ਇੱਕ ਬੰਦਾ ਜਿਹੜਾ ਸੀ ਉਹ ਸਿੱਧਾ ਹੀ ਤੁਰਿਆ ਜਾ ਰਿਹਾ ਵਾ, ਦੋਜ਼ਖ ਦੀ ਤਰਫ ਦੌੜੀ ਜਾ ਰਿਹਾ ਵਾ। ਇੱਕ ਜਿਹੜਾ ਵਾ ਬਾਰ-ਬਾਰ ਪਿੱਛੇ ਮੁੜ ਕੇ ਵੇਖਦਾ, ਬਾਰ-ਬਾਰ ਪਿੱਛੇ ਮੁੜ ਕੇ ਵੇਖਦਾ। ਅੱਲਾਹ ਦੀ ਜ਼ਾਤ ਨੇ ਫਰਿਸ਼ਤਿਆਂ ਨੂੰ ਕਿਹਾ ਇਹਨਾਂ ਨੂੰ ਵਾਪਸ ਲਿਆਓ। ਵਾਪਸ ਲਿਆਂਦਾ। ਅੱਲਾਹ ਦਾ ਪਾਕ ਦੀ ਜ਼ਾਤ ਪਾਕ ਨੇ ਕਿਹਾ ਕਿ ਹਾਂ ਬਈ ਤੈਨੂੰ ਜੋ ਦੋਜ਼ਖ ਦਾ ਹੁਕਮ ਹੋਇਆ, ਤੈਨੂੰ ਵੀ ਪਤਾ ਦੋਜ਼ਖ ਅੱਗ ਵਾ ਤੇ ਸਾਰੀ ਉਮਰ ਤੋਂ ਉਹਦੇ ਸੜਨਾ ਵਾ, ਤੇ ਤੂੰ ਭੱਜਿਆ ਹੀ ਜਾ ਰਿਹਾ। ਮੈਂ ਵਜ੍ਹਾ ਇਹਦੀ ਦੱਸ, ਵਜ੍ਹਾ ਕੀ ਆ? ਉਹਨੇ ਕਿਹਾ ਯਾ ਪਰਵਰਦਿਗਾਰ ਆਲਮ, ਸਾਰੀ ਉਮਰ ਤੇ ਮੈਂ ਨਾਫਰਮਾਨੀਆਂ ਕੀਤੀਆਂ, ਸਾਰੀ ਉਮਰ ਮੈਂ ਕੋਈ ਗੱਲ ਨਹੀਂ ਮੰਨੀ, ਸਾਰੀ ਉਮਰ ਮੈਂ ਪੁੱਠੇ ਰਸਤੇ ਤੇ ਚੱਲਦਾ ਰਿਹਾ, ਤੁਹਾਡਾ ਹੁਕਮ ਹੀ ਨਹੀਂ ਮੰਨ ਸਕਿਆ। ਤੇ ਮੈਂ ਸੋਚਿਆ ਕਿ ਆਹ ਹੀ ਹੁਕਮ ਮੰਨ ਲਵਾਂ ਕਿ ਅੱਲਾਹ ਪਾਕ ਨੇ ਕਿਹਾ ਮੈਨੂੰ ਦੋਜ਼ਖ 'ਚ ਲੈ ਜਾਓ, ਮੈਂ ਭੱਜ ਕੇ ਜਾਣਾ ਕਿ ਛੇਤੀ ਅੱਲਾਹ ਦਾ ਹੁਕਮ ਮੰਨ ਲਵਾਂ, ਸ਼ਾਇਦ ਇਸੇ ਹੀ ਗੱਲ ਨਾਲ ਮੇਰੀ ਬਖਸ਼ਿਸ਼ ਹੋ ਜਾਏ। ਅੱਲਾਹ ਪਾਕ ਨੇ ਕਿਹਾ ਠੀਕ ਆ। ਦੂਸਰੇ ਨੇ ਪੁੱਛਿਆ ਹਾਂ ਵੀ ਤੂੰ ਪਿੱਛੇ ਮੁੜ ਮੁੜ ਕੇ ਕਿਉਂ ਵੇਖਣ ਡਿਆ ਵਾ? ਉਹਨੇ ਕਿਹਾ ਜੀ ਹੁਕਮ ਤੇ ਦੋਜ਼ਖ ਦਾ ਹੀ ਹੋ ਗਿਆ ਵਾ ਤੇ ਤੁਰਿਆ ਵੀ ਜਾਣ ਡਿਆ ਵਾ, ਪਰ ਮੈਂ ਇਹ ਵੀ ਜ਼ਰੂਰ ਸੁਣਿਆ ਕਿ ਅੱਲਾਹ ਦੀ ਜ਼ਾਤ ਪਾਕ ਗਫੂਰ ਰਹੀਮ ਆ, ਤੇ ਖੁਰੇ ਅੱਲਾਹ ਦੀ ਜ਼ਾਤ ਪਾਕ ਹੁਣ ਹੀ ਮੇਰੇ ਤੇ ਰਹਿਮ ਕਰ ਦੇਵੇ ਤੇ ਮੈਨੂੰ ਕਹੇ ਨਹੀਂ ਨਾ ਬਈ ਇਹਨਾਂ ਨੂੰ ਲਿਜਾਓ। ਮੈਂ ਇਸ ਤੋਂ ਬਾਰ-ਬਾਰ ਪਿੱਛੇ ਵੇਖਣ ਡਿਆ ਕਿ ਅੱਲਾਹ ਦੀ ਜ਼ਾਤ ਨੂੰ ਹੁਣ ਹੀ ਮੇਰੇ ਤੇ ਰਹਿਮ ਆ ਜਾਊਗਾ। ਸ਼ਾਇਦ ਉਹਨੇ ਹੈ ਤੇ ਗੁਨਾਹਗਾਰ ਦੋਜ਼ਕੀ ਆ, ਪਰ ਮੈਂ ਇਸ ਉਮੀਦ ਤੇ ਪਿੱਛੇ ਵੇਖਣ ਡਿਆ ਕਿ ਸ਼ਾਇਦ ਮੇਰਾ ਮਾਲਕ ਹੁਣ ਹੀ ਮੈਨੂੰ ਕਹਿ ਦੇਵੇ ਕਿ ਨਹੀਂ ਇਹਦੇ ਤੇ ਮੈਨੂੰ ਰਹਿਮ ਆ ਗਿਆ ਵਾ, ਇਹਨੂੰ ਜੰਨਤ 'ਚ ਖਿਲਾ ਦਿਓ। ਅੱਲਾਹ ਦੀ ਜ਼ਾਤ ਪਾਕ ਨੇ ਫਰਿਸ਼ਤਿਆਂ ਨੂੰ ਹੁਕਮ ਦਿੱਤਾ ਇਹਨਾਂ ਦੋਵਾਂ ਬੰਦਿਆਂ ਨੂੰ ਜੰਨਤ ਦੇ ਵਿੱਚ ਲੈ ਜਾਓ। ਇੰਨੀ ਗੱਲ ਤੋਂ ਅੱਲਾਹ ਕੇ ਐਂਡ ਤੇ ਪਹੁੰਚੇ ਹੋਏ ਵੀ ਉਹਨਾਂ ਦੀ ਇੱਕ ਯਕੀਨ ਸੀ, ਇੱਕ ਉਮੀਦ ਸੀ ਉਹਨਾਂ ਦੀ, ਉਹ ਮਾਯੂਸ ਨਹੀਂ ਹੋਏ। ਔਰ ਇਸੇ ਗੱਲ ਤੋਂ ਹੀ ਅੱਲਾਹ ਦੀ ਜ਼ਾਤ ਪਾਕ ਨੇ ਉਹਨਾਂ ਨੂੰ ਬਖਸ਼ ਦਿੱਤਾ ਕਿ ਇਹਨੂੰ ਮੇਰੇ ਤੇ ਗਫੂਰ ਰਹੀਮ ਦਾ ਨਾਂ ਹੈ ਕਿ ਮੇਰਾ ਅੱਲਾਹ ਗਫੂਰ ਰਹੀਮ ਆ, ਤੇ ਇਹਨੇ ਮੇਰਾ ਹੁਕਮ ਮੰਨ ਲਿਆ ਕਿ ਅੱਲਾਹ ਨੇ ਮੈਨੂੰ ਕਹਿ ਤਾ ਮੈਂ ਛੇਤੀ ਕਰ ਲਾਂਗੇ ਤੇ ਹੁਣ ਵੀ ਹੁਕਮ ਅਦੂਲੀ ਨਾ ਹੋ ਜਾਵੇ। ਤੇ ਦੋਸਤੋ ਉਮੀਦ ਨਹੀਂ ਛੱਡੀ ਦੀ, ਹਮੇਸ਼ਾ ਹੀ ਕਦੀ ਉਮੀਦ ਨਾ ਛੱਡੋ ਔਰ ਮਾਯੂਸ ਨਾ ਹੋਵੋ। ਹੁਣ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣ ਲੱਗਾ ਵਾਂ, ਉਹ ਸਾਹਮਣੇ ਦਰਖਤ ਦੇ ਉੱਤੇ ਤੁਹਾਨੂੰ ਨਜ਼ਰ ਆ ਰਿਹਾ ਹੋਣਾ। ਜਿਹੜੇ ਪੁਰਾਣੇ ਬੰਦੇ ਆ ਉਹ ਇਹਨੂੰ ਸਮਝਦੇ ਵੀ ਆ, ਵੇਖਦੇ ਵੀ ਆ। ਇਹ ਇੱਕ ਨਾ ਐਡਾ ਕੁ ਪਰਿੰਦਾ ਵਾ, ਸਾਡੀ ਜ਼ੁਬਾਨ 'ਚ ਉਹਨੂੰ ਬਿਜੜਾ ਕਹਿੰਦੇ ਆ, ਤੇ ਤੁਹਾਡੀ ਪਤਾ ਨਹੀਂ ਜ਼ੁਬਾਨ 'ਚ ਤੁਸੀਂ ਜੋ ਵੀ ਕਹਿੰਦੇ ਹੋ, ਬਿਲਕੁਲ ਛੋਟਾ ਜਿਹਾ ਵਾ ਜਾਨਵਰ। ਔਰ ਇਹ ਜਿਹੜੀ ਚੀਜ਼ ਅਗਰ ਇਨਸਾਨ ਵੀ ਬਣਾਉਣ ਲੱਗੇ ਨਾ ਤੇ ਬਿਲਕੁਲ ਇਹਦੇ ਵਰਗੀ ਨਹੀਂ ਬਣਦੀ। ਕਿਉਂ? ਇਹ ਜਿਹੜੀ ਚੀਜ਼ ਨਾਲ ਬਣਿਆ ਵਾ ਉਹ ਕੁਦਰਤੀ ਤੌਰ ਤੇ ਇਸੇ ਤਰ੍ਹਾਂ ਬਣ ਕੇ ਨਹੀਂ ਉੱਗਦੀ। ਇਹ ਨਾ ਇਹਨੂੰ ਛੋਟੀ ਛੋਟੀ ਬਰੀਕ ਬਰੀਕ ਕਰਕੇ ਉਹਨਾਂ ਨੂੰ ਦੱਬ ਕਹਿ ਲਓ ਜਾਂ ਸੜਕੜਾ ਕਹਿ ਲਓ, ਸਾਡੀ ਜ਼ੁਬਾਨ ਦੇ ਵਿੱਚ ਉਹਨੂੰ ਕਹਿੰਦੇ ਆ, ਉਹਦੇ ਨਾਲੋਂ ਹੀ ਇੱਦਾਂ ਦੀਆਂ ਚੀਜ਼ਾਂ ਨਾਲੋਂ ਬਰੀਕ ਬਰੀਕ ਕਰਕੇ ਉਹਨੂੰ ਪਹਿਲਾਂ ਉਹ ਲੰਮੀ ਦੀ ਲੰਮੀ ਲਰੀ ਤੋੜਨੀ ਪੈਂਦੀ ਹੈ, ਮੁੜ ਕੇ ਉਹ ਇਹਨੂੰ ਬਣਾਉਂਦਾ ਵਾ। ਔਰ ਇਹਦੀ ਮੀਨਾਕਾਰੀ ਵੇਖ ਲਓ ਕਿ ਇਹਦੇ ਵਿੱਚ ਹੁਣ ਹੈਗਾ ਉੱਚਾ, ਮੈਂ ਤੁਹਾਨੂੰ ਦਿਖਾਉਂਦਾ ਤੇ ਤੁਸੀਂ ਵੀ ਪਰੇਸ਼ਾਨ ਹੋ ਜਾਣਾ ਕਿ ਉਹਨੇ ਕਿਸ ਤਰੀਕੇ ਨਾਲ ਇਹਨੂੰ ਬਣਾ ਕੇ ਔਰ ਇਹਦੇ ਵਿੱਚ ਕਿੱਦਾਂ ਨਿਜ਼ਾਮ ਬਣਾਇਆ ਜਿਹਦੇ ਵਿੱਚ ਆਂਡੇ ਵੀ ਟੇਕਦੇ ਆ ਔਰ ਉਹਦੇ ਬੱਚੇ ਵੀ ਰਹਿੰਦੇ ਆ। ਔਰ ਉਹ ਵੇਖੋ ਇੱਕ ਉਮੀਦ ਨਹੀਂ ਛੱਡਦਾ, ਉਹ ਮਿਹਨਤ ਕਰਦਾ। ਇਹ ਸਾਡੇ ਵਾਸਤੇ ਸਬਕ ਆ। ਅੱਲਾਹ ਦੀ ਜ਼ਾਤ ਪਾਕ ਨੇ ਜਿਹੜੀਆਂ ਚੀਜ਼ਾਂ ਤਖਲੀਕ ਕੀਤੀਆਂ ਨਾ, ਇਨਸਾਨ ਲਈ ਸਾਰਾ ਸਬਕ ਆ। ਉਮੀਦ ਨਹੀਂ ਛੱਡਦਾ, ਲੱਗਾ ਰਹਿੰਦਾ ਔਰ ਇਨਸਾਨ ਵੀ ਇਦਾਂ ਦੀ ਚੀਜ਼ ਨਹੀਂ ਬਣਾਉਂਦਾ ਜਿੱਦਾਂ ਦੀ ਉਹ ਬਣਾ ਲੈਂਦਾ। ਹਾਲਾਂਕਿ ਉਹਨੂੰ ਬੱਚਿਆਂ ਕੋਲੋਂ ਕੀ ਹਾਸਲ ਆ, ਵੱਡੇ ਹੋਏ ਤੇ ਬੱਚੇ ਉੱਡ ਗਏ, ਉਹ ਆਪਣੇ ਕੰਮ ਤੇ ਉਹ ਆਪਣੇ ਕੰਮ। ਲੇਕਿਨ ਇਹ ਸਿਰਫ ਸਾਡੇ ਲਈ ਸਬਕ ਆ ਕਿ ਕੋਈ ਵੀ ਕੰਮ ਨਾ ਉਹ ਨਾਮੁਮਕਿਨ ਨਹੀਂ ਹੈ, ਉਹ ਮੁਮਕਿਨ ਹੋ ਸਕਦਾ ਵਾ। ਸਿਰਫ ਤੁਸੀਂ ਅੰਦਰੋਂ, ਦੁਨੀਆ ਦੇ ਵਿੱਚ ਕੋਈ ਦੁਨੀਆ ਦੀ ਐਸੀ ਜ਼ਾਤ ਨਹੀਂ ਜਿਹੜੀ ਤੁਹਾਨੂੰ ਕਾਮਯਾਬ ਨਾ ਕਰਵਾ ਸਕੇ, ਜਿੰਨੀ ਦੇਰ ਤੱਕ ਤੁਸੀਂ ਖੁਦ ਕਾਮਯਾਬ ਨਾ ਹੋਣਾ ਚਾਹਦੇ ਹੋ। ਤੇ ਦੋਸਤੋ ਇਹ ਅੱਜ ਦੀ ਜਿਹੜੀ ਮੇਰੀ ਵੀਡੀਓ ਵਾ ਇਹ ਥੋੜਾ ਜਿਹਾ ਉਮੀਦ ਤੇ ਸੀਗੀ, ਔਰ ਇਹ ਥੋੜਾ ਜਿਹਾ ਇਸ ਗੱਲ ਤੇ ਵੀ ਆ ਕਿ ਤੁਸੀਂ ਜਦੋਂ ਵੀ ਕੋਸ਼ਿਸ਼ ਕਰਦੇ ਰਹਿੰਦੇ ਹੋ ਨਾ ਤੇ ਇੱਕ ਦਿਨ ਐਸਾ ਹੁੰਦਾ ਕਿ ਅੱਲਾਹ ਦੀ ਜ਼ਾਤ ਪਾਕ ਜ਼ਰੂਰ ਕਹਿ ਦਿੰਦੀ ਆ ਇਸ ਮੇਰੇ ਬੰਦੇ ਨੂੰ ਨਾ ਹੁਣ ਤੁਸੀਂ ਇਹ ਚੀਜ਼ ਅਤਾ ਕਰ ਦਿਓ। ਕਿਉਂਕਿ ਸ਼ਾਇਰ ਨੇ ਇੱਕ ਸ਼ੇਰ ਵੀ ਕਿਹਾ ਵਾ, ਅਕਸਰ ਉਰਦੂ ਦਾ ਸ਼ੇਰ ਆ ਕਿ ਖੁਦ ਹੀ ਕੋ ਕਰ ਬੁਲੰਦ ਇਤਨਾ कि हर तकदीर से पहले खुदा बंदे से खुद पूछे बता तेरी रज़ा क्या है। मेरे सारे वेखने वाले दोस्तों वास्ते मेरी ये रिक्वेस्ट है कि मेरे चैनल नूं जरूर सबसक्राइब करो। तो मेरे पंजाबी वीरां ने जिन्हें भी यह चीज़ वेखी है ना बनाई, उम्मीद करदा कि सारिਆਂ ने देखी होनी है। जिन्हें वेख्या वा वो जरूर मैनू कमेंट दे विच दस्से कि मैं वेख्या वा, और जिन्हों वीडियो ये अच्छा लगा वा, पुरानी बचपन की एक याद आ गई होनी सारिਆਂ ਨੂੰ। जरूरी गल है कि आई तो जरूर होनी है। जिन्हों भी वेख के याद आई है मैनू कमेंट दे विच जरूर दस्सिओ। तो मेरे सारे वेखण वाले दोस्त मैनू दुआवां 'च याद रखो। तो नवे वेखण वाले दोस्तां वास्ते मेरी रिक्वेस्ट है कि मेरे चैनल को जरूर सबसक्राइब करो, इनू लाइक भी करो तो मैनू कमेंट भी करियो। अस्सलाम वालेकुम जी।